मैं त्रिलोचन सिंह ਝੋਲਡਾ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਇਕਾਈ ਲੁਧਿਆਣਾ। ਅੱਜ ਅਸੀਂ ਰਸੂਲਪੁਰ ਦੇ ਧੀ ਕੁਲਵੰਤ ਕੌਰ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਸਾਡੇ ਬਹੁਤ ਸਾਰੇ ਜਿਹੜੇ ਜਥੇਬੰਦੀਆਂ ਦੇ ਆਗੂ ਸਾਹਿਬਾਨ ਆ ਉਹ ਸਾਡੇ ਨਾਲ ਅੱਜ ਹਾਜ਼ਰ ਆ। ਸਭ ਤੋਂ ਪਹਿਲਾਂ ਮੈਂ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਬੜੇ ਲੰਮੇ ਸਮੇਂ ਤੋਂ ਇਹ ਪਰਿਵਾਰ 17 ਸਾਲਾਂ ਤੋਂ ਇਹ ਜਿਹੜਾ ਪੁਲਿਸ ਅਤਿਆਚਾਰ ਦਾ ਮਾਮਲਾ ਜਿਹਦੇ 'ਚ DSP ਗੁਰਿੰਦਰ ਬੱਲ ਮੇਨ ਦੋਸ਼ੀ ਆ, ਉਹਦੇ ਥੱਲੇ ASI ਸੀ ਰਾਜਵੀਰ ਸਿੰਘ ਤੇ ਸਰਪੰਚ ਸੀ ਕੋਠੇ ਸ਼ੇਰ ਸਿੰਘ ਦਾ। ਇਹਨਾਂ ਸਾਰਿਆਂ ਨੇ ਰਲ ਕੇ ਇੱਕ ਸਾਜ਼ਿਸ਼ ਦੇ ਤਹਿਤ ਇਸ ਪਰਿਵਾਰ ਤੇ ਬੜਾ ਤਸ਼ੱਦਦ ਕੀਤਾ ਤੇ ਲੜਕੀ ਨੂੰ ਕਰੰਟ ਵਗੈਰਾ ਲਗਾਏ ਆ ਤੇ ਨਜਾਇਜ਼ ਹਿਰਾਸਤ 'ਚ ਰੱਖਣ ਤੋਂ ਬਾਅਦ ਉਹ ਮੰਜੇ ਤੇ ਪੈ ਗਈ ਸਦਮੇ ਦੇ ਨਾਲ। ਤੇ ਪਰਿਵਾਰ ਜਿਹੜਾ ਇਹਨਾਂ ਨੂੰ ਛੁਡਾਉਣ ਪਿੱਛੇ ਗਿਆ ਉਹ ਝੂਠੇ ਰਿਸ਼ਵਤ ਦੇ ਕੇਸ ਦੇ ਵਿੱਚ ਵੀ ਸਾਨੂੰ ਰਿਸ਼ਵਤ ਦੇਣ ਆਏ ਆ ਭਰਜਾਈ ਨੂੰ, ਉਹ ਕੇਸ 'ਚ ਉਹਨਾਂ ਨੇ ਲਿਜਾਤਾ। ਪਰਿਵਾਰ 2-3 ਸਾਲ ਘਰੋਂ ਬੇਘਰ ਕਰਤਾ। ਉਸ ਤੋਂ ਬਾਅਦ ਇਹ ਪਰਿਵਾਰ ਲੜਾਈ ਲੜਦਾ ਰਿਹਾ ਤੇ ਅਸੀਂ 2018 ਦੇ ਵਿੱਚ ਪਹਿਲਾ ਧਰਨਾ ਜਿਹੜਾ ਸਾਡਾ ਪੇਂਡੂ ਮਜ਼ਦੂਰ ਯੂਨੀਅਨ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਮਾਰਿਆ। ਇਸ 17 ਸਾਲਾਂ ਦੇ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਸਰਕਾਰਾਂ, ਜਿਹਦੇ 'ਚ ਅਕਾਲੀ ਦਲ ਦੀ ਸਰਕਾਰ ਵੀ ਦੇਖੀ ਆ, ਕਾਂਗਰਸ ਦੀ ਸਰਕਾਰ ਵੀ ਆਈ ਆ ਤੇ ਹੁਣ ਬਦਲਾਅ ਦੇ ਨਾਂ ਤੇ ਆਪ ਸਰਕਾਰ ਵੀ ਆਈ ਆ, ਪਰ ਇਨਸਾਫ ਆ ਜਿਹੜਾ ਉਹ ਕਿਸੇ ਸਰਕਾਰ ਤੋਂ ਨਹੀਂ ਮਿਲਿਆ। ਅੱਜ ਜੋ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਆ, ਅਸੀਂ DGP ਤਾਈਂ ਪਹੁੰਚ ਕਰ ਚੁੱਕੇ ਹਾਂ, ਬੜੀ ਜੱਦੋਜਹਿਦ ਕਰ ਰਹੇ ਹਾਂ, ਸਾਰੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ, ਬਹੁਤ ਵੱਡੇ ਵੱਡੇ ਇਕੱਠ ਕਰ ਚੁੱਕੇ ਹਾਂ, ਮੁਜ਼ਾਹਰੇ ਕਰ ਚੁੱਕੇ ਹਾਂ, ਪਰ ਮਗਰ ਇੱਕ ਬਹੁਤ ਵੱਡਾ ਦਬਾਅ ਉਸ ਵੇਲੇ ਦੇ SSP ਰਾਜੀਵ ਹੀਰ ਦਾ, ਜਿਹੜਾ ਅੱਜ ਕੱਲ੍ਹ ਦਿੱਲੀ IB ਦੇ ਵਿੱਚ ਵੱਡਾ ਅਫਸਰ ਲੱਗਿਆ ਹੋਇਆ, ਜਦੋਂ ਫੋਨ ਮਾਰਦਾ ਤਾਂ ਸਾਡੀ ਇਸ ਗੱਲ ਨੂੰ ਪ੍ਰਭਾਵਿਤ ਕਰਦਾ। ਇੱਕ ਸਿੱਟ ਬਣਾਈ ਸੀ ਉਹਨਾਂ ਨੇ, ਸਾਡੀ ਇਹ ਮੰਗ ਨਹੀਂ ਸੀ। ਸਾਡੀ ਮੰਗ ਸਿਰਫ ਸਿੱਧੀ ਇਹੀ ਹੈ ਵੀ ਗ੍ਰਿਫਤਾਰੀ ਸਾਰੇ ਜਿਹੜੇ ਦੋਸ਼ੀ ਆ ਫੜ ਕੇ ਉਹਨਾਂ ਨੂੰ ਸੀਕਾਂ ਪਿੱਛੇ ਬੰਦ ਕਰੋ। ਅਸੀਂ ਲਗਾਤਾਰ ਪਿਛਲੀ 23 ਮਾਰਚ ਤੋਂ 23 ਮਾਰਚ ਨੂੰ 1 ਸਾਲ ਹੋਣ ਵਾਲਾ, ਅਸੀਂ ਲਗਾਤਾਰ ਥਾਣਾ ਸਿਟੀ ਦੇ ਮੂਹਰੇ ਬੈਠੇ ਹਾਂ, ਪਰ ਕਿਸੇ ਵੀ ਪਾਸਿਓਂ ਕੋਈ ਇਨਸਾਫ ਨਹੀਂ ਆ ਰਿਹਾ। ਹੁਣ ਅਸੀਂ ਇਸ ਗੱਲ ਨੂੰ ਅੱਗੇ ਵਧਾਉਣ ਦੇ ਲਈ ਜਿਹੜਾ ਕੌਮੀ ਕਮਿਸ਼ਨ ਅਨੁਸੂਚਿਤ ਜਾਤੀ ਆ ਉਹਨੂੰ ਮਿਲੇ ਸੀ ਪਿਛਲੇ ਸਮੇਂ 'ਚ। ਉਹਨਾਂ ਨੇ 1.5 ਮਹੀਨੇ ਬਾਅਦ ਇਹਨਾਂ ਨੂੰ 27 ਫਰਵਰੀ ਨੂੰ ਤਲਬ ਕੀਤਾ, ਜਿਹਦੇ DGP ਪੱਧਰ ਦੇ ਉੱਚ ਅਧਿਕਾਰੀ ਤੇ ਹੋਰ ਸਿਵਲ DC ਪੱਧਰ ਦੇ ਉੱਚ ਅਧਿਕਾਰੀ ਆ ਤੇ IG ਪੱਧਰ ਦੇ ਉੱਚ ਅਧਿਕਾਰੀ ਆ। ਇਹ ਸਾਰੇ ਹੁਣ 27 ਤਰੀਕ ਨੂੰ ਅਸੀਂ ਆਸ ਕਰਦੇ ਹਾਂ ਜਿਹੜਾ ਕੌਮੀ ਕਮਿਸ਼ਨ ਆ ਉਹ ਸਾਨੂੰ ਕੁਛ ਇਨਸਾਫ ਦੀ ਝਲਕ ਦਿਖਾਉਂਦਾ, ਕੀ ਰੁੱਖ ਲੈਂਦੇ ਆ। ਨਹੀਂ ਇਸ ਪਾਸੇ ਸਾਡਾ ਜੋ ਪੰਜਾਬ ਸਰਕਾਰ ਦਾ ਜਾਂ ਪੰਜਾਬ ਪੁਲਿਸ ਦਾ ਇਹ ਸਾਰਾ ਕੁਛ ਜਿਹੜਾ ਮਲਾ ਫੈਲਾ ਇਹ ਉਸ ਦੋਸ਼ੀਆਂ ਨੂੰ ਬਚਾਉਣ ਤੇ ਲੱਗਾ ਹੋਇਆ, ਜਿਹਦੀ ਪ੍ਰਤੱਖ ਮਿਸਾਲ ਆ ਕਿ ਸਾਡੀ ਜਗਰਾਓਂ ਹਲਕੇ ਦੀ ਆਪ MLA ਸਰਬਜੀਤ ਕੌਰ ਮਾਣੂਕੇ, ਜਿਹੜੀ ਪਹਿਲਾਂ ਲੰਮਾ ਸਮਾਂ ਸਾਡੇ ਧਰਨਿਆਂ ਨਾਲ ਜੁੜੀ ਰਹੀ ਆ, ਸਾਡੇ ਸੰਘਰਸ਼ ਨਾਲ ਜੁੜੀ ਰਹੀ ਆ, ਤੇ ਆ ਕੇ ਪਿੱਛੇ ਬਹਿ ਜਾਂਦੀ ਸੀ ਕਿ ਜਦੋਂ ਸਾਡੀ ਸਰਕਾਰ ਆਈ ਅਸੀਂ ਇਹ ਪੀੜਤ ਪਰਿਵਾਰ ਨੂੰ ਪਹਿਲ ਦੇ ਆਧਾਰ 'ਤੇ ਇਨਸਾਫ ਦਿਵਾਵਾਂਗੇ, ਪਰ ਅੱਜ ਉਹ ਵੀ ਚੁੱਪ ਕਰਕੇ ਬਹਿ ਗਏ ਆ। ਪਤਾ ਨਹੀਂ ਕਿਸ ਸਾਜ਼ਿਸ਼ ਦੇ ਤਹਿਤ ਅਸੀਂ ਉਹਦੇ ਘਰ ਦਾ ਘਿਰਾਓ ਵੀ ਕਰ ਚੁੱਕੇ ਹਾਂ, ਉਹਦਾ ਦਫ਼ਤਰ ਦਾ ਘਿਰਾਓ ਵੀ ਕਰ ਚੁੱਕੇ ਹਾਂ, ਪਰ ਉਹ ਇਹ ਗੱਲ ਕਹਿ ਕੇ ਪੱਲਾ ਛੁਡਾ ਜਾਂਦੀ ਆ ਵੀ ਇਹ ਨਾ ਮੇਰੇ ਵੱਸ ਦਾ ਰੋਗ ਆ, ਨਾ ਇਹ SSP ਦੇ ਵੱਸ ਦਾ ਰੋਗ ਆ। ਇਸ ਗੱਲ ਕਰਕੇ ਇਹ ਜਿਹੜੇ ਚੁਣੇ ਹੋਏ ਸਾਡੇ ਨੁਮਾਇੰਦੇ ਆ ਇਹ ਇੰਨੀ ਪਿੱਠ ਕਰੀ ਖੜੇ ਆ। ਤੇ ਪਰ ਅਸੀਂ ਜੋ ਜਥੇਬੰਦੀਆਂ 'ਚ ਮੈਦਾਨ ਦੇ ਵਿੱਚ ਆ, ਸਾਰੀਆਂ ਜਥੇਬੰਦੀਆਂ ਜਿੱਥੇ ਕੁਝ ਹਾਜ਼ਰ ਵੀ ਆ ਤੇ ਆਗੂ ਸਾਹਿਬਾਨ ਤੁਹਾਡੇ ਨਾਲ ਗੱਲ ਸਾਂਝੀ ਕਰਨਗੇ, ਤੇ ਅਸੀਂ ਉਹਨਾਂ ਚਿਰ ਤਹਈਆ ਕੀਤਾ ਵਾ ਵੀ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਲੜਦੇ ਰਹਾਂਗੇ। ਮੈਂ ਇਕਬਾਲ ਸਿੰਘ ਰਸੂਲਪੁਰ ਇਸ ਮੁਕੱਦਮੇ ਦਾ ਮਦਈ ਹਾਂ। 2005 ਦੇ ਵਿੱਚ ਉਸ ਟਾਈਮ ਦੇ ਆਪਣੇ ਆਪ ਨੂੰ SHO ਕਹਾਉਂਦੇ ਗੁਰਿੰਦਰ ਸਿੰਘ ਬੱਲ ਤੇ ਉਹਦੇ ਨਾਲ ASI ਰਾਜਵੀਰ ਸਿੰਘ ਦੀ ਪੁਲਿਸ ਪਾਰਟੀ ਨੇ ਮੇਰੀ ਮਾਤਾ ਸੁਰਿੰਦਰ ਕੌਰ ਤੇ ਭੈਣ ਕੁਲਵੰਤ ਕੌਰ ਨੂੰ ਰਾਤ ਨੂੰ ਘਰੋਂ ਚੱਕ ਕੇ ਥਾਣੇ ਦੇ ਵਿੱਚ ਅੰਨਾ ਤਸ਼ੱਦਦ ਕੀਤਾ। ਇਸ ਤਸ਼ੱਦਦ ਨੂੰ ਲੁਕਾਉਣ ਵਾਸਤੇ ਮੇਰੇ ਤੇ ਮੇਰੀ ਭਰਜਾਈ ਮਨਪ੍ਰੀਤ ਕੌਰ ਦੇ ਉੱਤੇ ਝੂਠੇ ਕੇਸ ਪਾ ਕੇ ਸਾਨੂੰ ਜੇਲ੍ਹ ਭੇਜਤਾ, ਔਰ ਮੇਰੀ ਭੈਣ ਸਾਡੇ ਜੇਲ੍ਹ ਜਾਣ ਤੋਂ ਬਾਅਦ ਮੰਜੇ ਤੇ ਰੜਕ ਕੇ ਆ ਪਿਛਲੇ ਸਾਲ 12 ਸਾਲ ਮੰਜੇ ਤੇ ਪੈਣ ਤੋਂ ਬਾਅਦ ਨਕਾਰਾ ਹੋ ਕੇ ਰੱਬ ਨੂੰ ਪਿਆਰੀ ਹੋ ਗਈ। ਤੇ ਜਿਹੜੇ ਅਤਿਆਚਾਰ ਦੀ ਅਸੀਂ ਮੰਗ 2005 ਤੋਂ ਕਰਦੇ ਆ ਰਹੇ ਸੀਗੇ, ਪੁਲਿਸ ਅਧਿਕਾਰੀਆਂ ਨੇ ਉਹ ਮੁਕੱਦਮਾ 2021 ਦੇ ਵਿੱਚ ਉਸ ਟਾਈਮ ਦੇ SHO ਜਾਣੀ ਦੀ ਹੁਣ DSP ਗੁਰਿੰਦਰ ਸਿੰਘ ਬੱਲ ਤੇ ਉਹਦੇ ਨਾਲ ASI ਰਾਜਵੀਰ ਤੇ ਪੰਚ ਸਰਪੰਚ ਦੇ ਖਿਲਾਫ ਦਰਜ ਕੀਤਾ ਵਾ, ਧਾਰਾ 304 342 34 SC/ST ਐਕਟ। ਪਰ ਅੱਜ ਸਾਲ ਹੋ ਗਿਆ ਪਰਚਾ ਦਰਜ ਹੋਏ ਨੂੰ, ਤੇ ਅਸੀਂ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਪਰਿਵਾਰ ਅਤੇ ਜਥੇਬੰਦੀਆਂ ਦੇ
ਸਾਰੀਆਂ ਦੀ ਸਹਾਇਤਾ ਦੇ ਨਾਲ ਧਰਨੇ ਤੇ ਬੈਠੇ ਆ 1 ਸਾਲ ਤੋਂ। ਇੱਥੇ ਕਿਸੇ ਕਿਸਮ ਦੀ ਜਿਹੜੀ ਸੁਣਵਾਈ ਆ ਉਹ ਮੌਜੂਦਾ ਜਿਹੜੀ ਬਦਲਾਅ ਦੇ ਨਾਂ ਤੇ ਆਈ ਪੰਜਾਬ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ। ਇਸ ਧਰਨੇ ਦੇ ਵਿੱਚ ਹੁਣ ਤੱਕ ਮੇਰੇ ਸਕੇ ਭਰਾ ਸਣੇ 4 ਜਿਹੜੇ ਸਾਡੇ ਧਰਨਾਕਾਰੀ ਸਾਥੀ ਆ ਉਹ ਵੀ ਰੱਬ ਨੂੰ ਪਿਆਰੇ ਹੋ ਗਏ ਆ, ਆਪਣੀਆਂ ਜਾਨਾਂ ਦੇ ਗਏ ਆ। ਅਜੇ ਹੋਰ ਪਤਾ ਨਹੀਂ ਇਹ ਭਗਵੰਤ ਮਾਨ ਸਰਕਾਰ ਨੇ ਕਿੰਨੀਆਂ ਸਾਡੇ ਜਿਹੜੇ ਧਰਨਾਕਾਰਾਂ ਦੀਆਂ ਜਾਨਾਂ ਲੈਣੀਆਂ ਵਾ। ਹੁਣ ਅਸੀਂ ਇਸ ਮਾਮਲੇ ਦੇ ਵਿੱਚ ਨੈਸ਼ਨਲ ਕਮਿਸ਼ਨ ਤੱਕ ਪਹੁੰਚ ਕੀਤੀ ਸੀ ਤਾਂ ਕਿ ਕਿਉਂਕਿ ਵੀ ਇਹ ਜਿਹੜਾ ਪਰਚੇ ਦਾ ਹੁਕਮ ਆ ਉਹ ਨੈਸ਼ਨਲ ਕਮਿਸ਼ਨ ਦਾ ਹੀ ਸੀਗਾ ਤੇ ਇਹ ਧਿਆਨ 'ਚ ਵਿੱਚ ਜਦੋਂ ਹੁਣ ਉਹਨਾਂ ਦੇ ਅਸੀਂ ਲਿਆਂਦਾ ਕਿ ਬਈ ਅਜੇ ਤੱਕ ਅਗਲੀ ਕਾਰਵਾਈ ਜਿਹੜੀ ਗ੍ਰਿਫਤਾਰੀ ਵਗੈਰਾ ਦੀ ਕਿਸੇ ਕਿਸਮ ਦੀ ਕਾਰਵਾਈ ਨਹੀਂ ਹੋਈ ਤਾਂ ਉਹਨਾਂ ਨੇ ਹੁਣ ਪੰਜਾਬ ਸਰਕਾਰ ਦੇ ਜਿਹੜੇ ਉੱਚ ਅਧਿਕਾਰੀਆਂ ਨੂੰ ਦਿੱਲੀ 27 ਫਰਵਰੀ ਨੂੰ ਤਲਬ ਕੀਤਾ ਵਾ। ਅਸੀਂ ਆਸ ਕਰਦੇ ਹਾਂ ਕਿ ਬਈ ਪੰਜਾਬ ਸਰਕਾਰ ਤਾਂ ਬਿਲਕੁਲ ਹੀ ਨਿਆਂ ਦੇਣ ਤੋਂ ਪਾਸਾ ਵੱਟ ਗਈ ਆ। ਜਿੰਨੀ ਅਫਸਰਸ਼ਾਹੀ ਜਿਨ੍ਹਾਂ ਨੇ ਨਿਆਂ ਦੇਣਾ ਸੀਗਾ, ਜਿਨ੍ਹਾਂ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਸੀ, ਉਹ ਸਾਰੇ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਤੇ ਉੱਤੇ ਲੱਗੇ ਹੋਏ ਆ। ਪਰ ਫਿਰ ਵੀ ਅਸੀਂ ਭਾਰਤ ਸਰਕਾਰ ਪੰਜਾਬ ਦੇ ਗਵਰਨਰ ਤੋਂ ਇਸ ਮਾਮਲੇ ਦੇ ਵਿੱਚ ਨਿਆਂ ਦੀ ਜਿਹੜੀ ਮੰਗ ਆ ਉਹ ਕਰਦੇ ਆ। ਜਿਹੜੇ ਬੱਚੇ ਦਰਜ ਕਰਵਾਏ ਤੁਸੀਂ ਉਹ ਉੱਥੇ SHO ਬਲ ਤੇ ਗੁਰਿੰਦਰ ਬਲ ਤੇ ਜਿਹੜੇ ਨਾਲ ਉਹਨਾਂ ਦੇ ਇੰਸਪੈਕਟਰ ਨੇ ਜਾਂ ਸਰਪੰਚ ਨੇ ਤਿੰਨਾਂ ਦੇ ਪਰਚੇ ਦਰਜ ਹੋਏ? ਬਿਲਕੁਲ ਸਾਰਿਆਂ ਦੇ ਉੱਤੇ ਇਹਨਾਂ ਸੰਗੀਨ ਧਾਰਾਵਾਂ ਦੇ ਉੱਤੇ ਪਰਚਾ ਦਰਜ ਆ। ਇਹ ਅਜਿਹੀਆਂ ਧਾਰਾਵਾਂ ਨੇ ਜਿਨ੍ਹਾਂ ਦੇ ਵਿੱਚ ਜ਼ਮਾਨਤ ਸਿੱਧੇ ਰੂਪ ਦੇ ਵਿੱਚ ਜਿਹਨੂੰ ਐਂਟੀਸਪੇਟਰੀ ਬੇਲ ਕਹਿ ਦਿੰਦੇ ਆਪਾਂ ਲਗਭਗ ਨਹੀਂ ਹੁੰਦੀਗੀ। ਇਹਨਾਂ ਦੇ ਵਿੱਚ ਗ੍ਰਿਫਤਾਰੀ ਲਾਜ਼ਮੀ ਹੁੰਦੀ ਆ। ਪਰ ਬੜੇ ਦੁੱਖ ਤੇ ਹੈਰਾਨੀ ਦੀ ਗੱਲ ਆ ਕਿ ਜੇ ਇਹੀ ਧਾਰਾਵਾਂ ਕਿਸੇ ਆਮ ਬੰਦੇ ਦੇ ਉੱਤੇ ਇਹ ਲੱਗੀਆਂ ਹੁੰਦੀਆਂ ਜਿਹਦੀ ਇਹ ਪਰਚਾ ਦਰਜ ਹੁੰਦਾ, ਹੁਣ ਨੂੰ ਸਾਰਾ ਟੱਬਰ ਕਦੋਂ ਦਾ ਚੱਕ ਕੇ ਉਹ ਜੇਲ੍ਹ ਦੇ ਵਿੱਚ ਬੰਦ ਕੀਤਾ ਹੁੰਦਾ। ਪਰ ਜਦੋਂ ਕਿ ਇੱਥੇ ਕੀ ਹੋ ਰਿਹਾ ਕਿ ਇਹਨਾਂ ਧਾਰਾਵਾਂ ਦੇ ਜਿਹੜੇ ਦੋਸ਼ੀ ਆ DSP ਗੁਰਿੰਦਰ ਬੱਲ, ASI ਰਾਜਵੀਰ ਤੇ 5 ਸਰਪੰਚ, ਉਹਨਾਂ ਨੂੰ ਕਿਸੇ ਨੇ ਉਹ ਤੱਕ ਨਹੀਂ ਕਿਹਾ, ਨਾ ਉਹਨਾਂ ਦੀ ਕੋਈ ਅਰੈਸਟ ਸਟੇ ਆ ਔਰ ਨਾ ਹੀ ਉਹਨਾਂ ਨੇ ਕਿਸੇ ਕਿਸਮ ਦੀ ਕੋਈ ਜ਼ਮਾਨਤ ਲਈ। ਜਿਵੇਂ ਤੁਸੀਂ SSP ਦਾ ਜ਼ਿਕਰ ਕੀਤਾ, ਜੋ IB ਦੇ ਜਿਹੜੇ ਮੁੱਖ ਅਧਿਕਾਰੀ ਨੇ ਦਿੱਲੀ ਦੇ ਵਿੱਚ, ਕਿਤੇ ਜਿਹੜੀ ਅਨੁਸੂਚਿਤ ਕਮਿਸ਼ਨ ਹੈ ਉਹਨਾਂ ਦੀ ਜਾਂਚ ਪ੍ਰਭਾਵਿਤ ਨਹੀਂ ਹੋਏਗਾ ਉਹਨਾਂ ਦੀ ਫਰਮਾਇਸ਼ ਦੇ ਕਾਰਨ? ਬਿਲਕੁਲ ਇਹ ਹੋ ਸਕਦਾ, ਪਰ ਫਿਰ ਵੀ ਅਸੀਂ ਆਸ ਕਰਦੇ ਹਾਂ ਕਿ ਨੈਸ਼ਨਲ ਕਮਿਸ਼ਨ ਆ ਜਿਹੜਾ ਉਹ ਜਿਹੜੇ ਹਿੱਤਾਂ ਲਈ ਬਣਾਇਆ ਗਿਆ ਵਾ ਜਾਂ ਜੋ ਉਹਨਾਂ ਦੀ ਡਿਊਟੀ ਆ, ਉਮੀਦ ਕਰਦੇ ਹਾਂ ਵੀ ਕਿ ਉਹ ਡਿਊਟੀ ਨਹੀਂ ਨਿਭਾਉਣਗੇ। ਜੇਕਰ ਨਹੀਂ ਨਿਭਾਉਂਦੇ ਤਾਂ ਫਿਰ ਜਿਹੜੀਆਂ ਸਾਡੀਆਂ ਪਰਿਵਾਰ ਤੇ ਕਿਸਾਨ ਮਜ਼ਦੂਰ ਮੁਲਾਜ਼ਮ ਇਨਸਾਫ ਪਸੰਦ ਲੋਕ ਆ ਜਿਹੜੇ ਉਹ ਜ਼ਰੂਰ ਮੈਦਾਨ ਦੇ ਵਿੱਚ ਡਟੇ ਰਹਿਣਗੇ। ਮੈਂ ਸਕੱਤਰ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਰਜਿਸਟਰਡ ਜ਼ਿਲ੍ਹਾ ਲੁਧਿਆਣਾ ਜਸਦੇਵ ਸਿੰਘ ਲਾਲ ਤੋਂ। ਅਸੀਂ 12 ਜਥੇਬੰਦੀਆਂ ਜਦੋਂ ਲੜਕੀ ਦੀ 10 ਦਸੰਬਰ 2021 ਨੂੰ ਮੌਤ ਹੋਈ ਹੈ ਕੁਲਵੰਤ ਕੌਰ ਰਸੂਲਪੁਰ ਦੀ, ਉਦੋਂ ਅਸੀਂ ਪਰਚਾ ਦਰਜ ਕਰਵਾਇਆ 11 ਤਰੀਕ ਨੂੰ। ਤੇ ਉਦੋਂ ਤੋਂ ਜਦੋਂ FIR ਬਕਾਇਦਾ ਦਰਜ ਹੋ ਗਈ, ਧਾਰਾ ਸਹੀ ਲੱਗੀਆਂ, ਪਰ ਕਾਤਲਾਂ ਨੂੰ ਅੱਜ ਤੱਕ ਵੀ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। 2 ਪੈਮਾਨੇ ਸਾਹਮਣੇ ਆ ਰਹੇ ਨੇ। ਇੱਕ ਕਾਨੂੰਨ ਜਿਹੜਾ ਹੈਗਾ ਪੁਲਿਸ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਅਧਿਕਾਰੀ ਤੇ ਪੁਲਿਸ ਦੇ ਟਾਊਟਾਂ ਲਈ, ਇੱਕ ਆਮ ਬੰਦੇ ਲਈ ਕਾਨੂੰਨ। ਸੋ ਇਸੇ ਕਰਕੇ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ। ਜੋ 75 ਸਾਲ ਤੋਂ ਇੱਥੇ ਹੁੰਦਾ ਆ ਰਿਹਾ, ਅੱਡੋ ਅੱਡ ਜਮਾਤਾਂ ਨਾਲ, ਕਿਰਤੀ ਵਰਗਾਂ ਦੇ ਨਾਲ, ਅੱਡੋ ਅੱਡ ਕੌਮਾਂ ਦੇ ਨਾਲ, ਦੱਬੇ ਕੁਚਲੇ ਲੋਕਾਂ ਨਾਲ, ਦਲਿਤਾਂ ਨਾਲ, ਘੱਟ ਗਿਣਤੀਆਂ ਨਾਲ, ਉਹੀ ਰਵੱਈਆ ਇਸ ਕੇਸ ਦੇ ਵਿੱਚ ਸਾਹਮਣੇ ਆ ਰਿਹਾ। ਬਿਲਕੁਲ ਜਿਹੜਾ ਹੈਗਾ ਨਿਆਂ ਤੋਂ ਇਨਕਾਰ ਕਰ ਰਹੀ ਹੈ ਭਗਵੰਤ ਮਾਨ ਸਰਕਾਰ, ਜਿਵੇਂ ਪਹਿਲੀਆਂ ਸਰਕਾਰਾਂ ਕਰਦੀਆਂ ਆ ਰਹੀਆਂ। ਕਿਉਂਕਿ 17 ਸਾਲ ਲੜਕੀ ਲਗਾਤਾਰ ਤਸ਼ੱਦਦ ਤੋਂ ਬਾਅਦ ਮੰਜੇ ਤੇ ਪੈ ਕੇ ਉਹਦੀ ਮੌਤ ਹੋਈ। 17 ਸਾਲਾਂ ਦੇ ਵਿੱਚ ਇਨਸਾਫ ਨਹੀਂ ਮਿਲਿਆ। ਹੁਣ ਇਹ ਜ਼ਰੂਰ ਮੋੜ ਆਇਆ ਸੀਗਾ ਦਿੱਲੀ ਮੋਰਚੇ ਤੋਂ ਬਾਅਦ ਕਿ ਅਸੀਂ ਪਰਚਾ ਦਰਜ ਕਰਾਉਣ ਸਫਲ ਹੋਏ ਸੀਗੇ, FIR ਬਕਾਇਦਾ ਦਰਜ ਹੋ ਗਈ, ਧਾਰਾ ਠੀਕ ਲੱਗੀਆਂ। ਪਰੰਤੂ ਦੋਸ਼ੀਆਂ ਨੂੰ ਨਾ ਫੜਨ ਦਾ ਕਾਰਨ ਹੀ ਇਹ ਆ ਵੀ ਪੁਲਿਸ ਦੀ ਜਿਹੜੀ ਮਸ਼ੀਨਰੀ ਦੇ ਵਿੱਚ ਜ਼ਾਲਮ ਪੁਲਿਸ ਅਧਿਕਾਰੀ ਬੈਠੇ ਆ, ਉਹਨਾਂ ਦੀ ਸਰਕਾਰਾਂ ਨੇ ਵਰਤੋਂ ਕਰਨੀ ਆ ਅੱਡੋ ਅੱਡ ਘੋਲਾਂ ਨੂੰ, ਅੱਡੋ ਅੱਡ ਲਹਿਰਾਂ ਨੂੰ, ਅੱਡੋ ਅੱਡ ਜਿਹੜੇ ਹੈਗੇ ਲੋਕਾਂ ਦੇ ਵਰਗਾਂ ਨੂੰ, ਦੱਬੇ ਕੁਚਲਿਆਂ ਨੂੰ ਦਬਾਉਣ ਦੀ ਖਾਤਰ। ਸੋ ਉਸ ਨੀਤੀ ਦੇ ਤਹਿਤ ਉਹਨਾਂ ਨੂੰ ਜਾਣ ਬੁੱਝ ਕੇ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਭਗਵੰਤ ਮਾਨ ਸਰਕਾਰ ਨੇ, ਅਸੀਂ ਵਾਰ-ਵਾਰ ਲਿਖਦੇ ਵੀ ਰਹੇ ਹਾਂ, ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਸਮਾਂ ਦਿੱਤਾ ਜਾਊਗਾ, ਪਰ ਅੱਡ ਅੱਡ ਬਹਾਨਿਆਂ ਥੱਲੇ ਟਾਲਦੇ ਰਹੇ। 5 ਮਿੰਟ ਵੀ ਸਾਨੂੰ ਗੱਲ ਕਰਨ ਦੀ ਖਾਤਰ ਸਮਾਂ ਦੇਣ ਨੂੰ ਭਗਵੰਤ ਮਾਨ ਤਿਆਰ ਨਹੀਂ। ਉਹਦੀ ਜਿਹੜੀ ਹਲਕਾ MLA ਹੈਗੀ ਹੈ ਸਰਬਜੀਤ ਕੌਰ ਮਾਣੂਕੇ, ਜਿਹੜੀ ਕਿ ਪਹਿਲੇ ਦੌਰ ਦੇ ਵਿੱਚ ਪਖੰਡ ਕਰਦੀ ਹੁੰਦੀ ਸੀ ਵੋਟਾਂ ਤੋਂ ਪਹਿਲਾਂ ਵੀ ਮੈਂ ਵੀ ਤੁਹਾਡੇ ਘੋਲਾਂ ਦੀ ਹਮਾਇਤੀ ਹਾਂ, ਇਸ ਘੋਲ ਦੀ ਨਿਆਂ ਚਾਹੁੰਦੀ ਹਾਂ। ਉਸ ਤੋਂ ਬਾਅਦ ਉਹ ਸਿਰਫ ਇੱਕ ਵਾਰ ਆਈ, ਔਰ ਆਉਣ ਤੋਂ ਬਾਅਦ ਉਦੋਂ ਬਾਅਦ ਜਦੋਂ ਉਹਦੇ ਦਫ਼ਤਰ ਦੇ ਘਿਰਾਓ ਕੀਤਾ ਜਾਂ ਉਹਦੀ ਕੋਠੀ ਦਾ ਕੀਤਾ, ਉਹ ਕੋਠੀ ਦੇ ਵਿੱਚੋਂ ਵੀ ਭੱਜ ਗਈ ਸੀਗੀ। ਤੇ ਉਹ ਜਿਹੜਾ ਖੂਨ ਨਾਲ ਪੱਤਰ ਲਿਖਿਆ ਸੀ ਇਹਨਾਂ ਦੀ ਮਾਤਾ ਜੀ ਨੇ, ਜੋ ਭੁੱਖ ਹੜਤਾਲ ਦੇ ਉੱਤੇ ਰਹੀ ਹੈ ਲੜਕੀ ਦੀ ਮਾਤਾ ਜੀ ਕੁਲਵੰਤ ਕੌਰ ਦੀ, ਬੀਬੀ ਸੁਰਿੰਦਰ ਕੌਰ, ਉਹ ਪੱਤਰ ਬਾਰੇ ਵੀ ਝੂਠ ਬੋਲਿਆ ਕਿ ਭਗਵੰਤ ਮਾਨ ਨੂੰ ਪਹੁੰਚਾਤਾ। ਜਦੋਂ RTI ਪਾਈ ਗਈ ਉਹ ਪਹੁੰਚਿਆ ਨਹੀਂ ਸੀ ਪੱਤਰ। ਸੋ ਬਿਲਕੁਲ ਉਹ ਆਵਾਜ਼ ਨੂੰ ਜਿਹੜਾ ਹੈਗਾ ਅੱਗੇ ਲੈ ਕੇ ਜਾਣ ਨੂੰ ਤਿਆਰ ਨਹੀਂ, ਨਾ ਅਸੈਂਬਲੀ ਦੇ ਵਿੱਚ, ਨਾ ਸਿੱਧੇ ਤੌਰ 'ਤੇ ਮੁੱਖ ਮੰਤਰੀ ਤੱਕ। ਇਹ ਉਹਨਾਂ ਨੂੰ ਜਵਾਬਦੇਹ ਹੋਣਾ। ਉਹ ਕੱਲੇ ਪਿੰਡ 'ਚ ਇਹਨਾਂ ਨੂੰ ਪੁੱਛਾਂਗੇ, ਇਹਨਾਂ ਨੂੰ ਬਣਨਾ ਮੁਸ਼ਕਿਲ ਹੋ ਜਾਊਗਾ। ਕੱਲੇ ਪਿੰਡ 'ਚ ਜਵਾਬਦੇਹੀ ਦੇਣੀ ਪਊਗੀ ਵੀ ਤੁਸੀਂ ਜ਼ਾਲਮ ਪੁਲਿਸ ਅਧਿਕਾਰੀਆਂ ਨਾਲ ਖੜੇ ਹੋ,
ਕਾਤਲਾਂ ਨਾਲ ਖੜੇ ਹੋ, ਕਾਤਲਾਂ ਨੂੰ ਕਿਸ ਮਕਸਦ ਲਈ ਬਚਾ ਕੇ ਰੱਖ ਰਹੇ ਹੋ, ਇਹਦਾ ਜਵਾਬ ਦਿੱਤਾ ਜਾਵੇ। ਇਹ ਜਵਾਬ ਦੇਣਾ ਪਊਗਾ। ਇਹਨਾਂ ਨੂੰ ਬਣਨਾ ਇਲਾਕੇ ਦੇ ਵਿੱਚ ਮੁਸ਼ਕਿਲ ਹੋ ਜਾਊਗਾ, ਪਿੰਡਾਂ 'ਚ ਘੁੰਮਣਾ ਮੁਸ਼ਕਿਲ ਹੋ ਜੂ, ਉਹ ਸਮਾਂ ਵੀ ਆ ਜਾਊਗਾ। ਸੋ ਲਗਾਤਾਰ 1 ਸਾਲ ਤੋਂ ਧਰਨਾ ਚੱਲਿਆ, 11 ਮਹੀਨੇ ਹੋ ਗਏ, ਉਹਨੂੰ ਅਸੀਂ ਜਾਰੀ ਰੱਖਾਂਗੇ, ਘੋਲ ਨੂੰ ਤੇਜ਼ ਕਰਾਂਗੇ। 12 ਜਥੇਬੰਦੀਆਂ ਇਕੱਠੇ ਹੋ ਕੇ ਲੜ ਰਹੇ ਹਾਂ। ਸੋ ਸੈੱਟ ਇਹਨਾਂ ਨੇ ਬਣਾਈ ਸੀ, ਉਹਨੇ ਵੀ ਬੇਇਨਸਾਫੀ ਕੀਤੀ, ਅੱਜ ਤੱਕ ਰਿਪੋਰਟ ਬਾਹਰ ਨਹੀਂ ਕੱਢੀ ਜਾ ਰਹੀ। DGP ਦਫ਼ਤਰ ਨੇ ਉਹ ਰਿਪੋਰਟ ਦੱਬੀ ਹੋਈ ਹੈ। ਹਾਲਾਂਕਿ ਸੈੱਟ 3 ਮਹੀਨੇ ਪਹਿਲਾਂ ਜੋ AIG ਜਲੰਧਰ ਦੀ ਅਗਵਾਈ ਥੱਲੇ ਬਣੀ ਸੀ, ਉਹ ਰਿਪੋਰਟ ਦੇ ਚੁੱਕੀ ਆ, ਕਿਉਂਕਿ ਰਿਪੋਰਟ ਦੀ ਸੰਭਾਵਨਾ ਵੱਧ ਲੋਕਾਂ ਦੇ ਵਿਰੁੱਧ ਹੋਣ ਦੀ ਆ। ਉਦੋਂ ਬਾਅਦ ਲੋਕਾਂ ਦਾ ਗੁੱਸਾ ਵਧਣਾ, ਪ੍ਰਚੰਡ ਹੋਣਾ, ਮੂਵਮੈਂਟ ਨੇ ਤੇਜ਼ ਹੋਣਾ, ਇਸ ਕਰਕੇ ਜਾਣਬੁੱਝ ਕੇ ਰਿਪੋਰਟ ਨੂੰ ਉਹ ਦੱਬਿਆ ਜਾ ਰਿਹਾ। SC ST ਜਿਹੜਾ ਕਮਿਸ਼ਨ ਆ, ਉਹ ਵੀ ਲਗਾਤਾਰ ਤਰੀਕਾਂ ਪਾਈ ਜਾ ਰਿਹਾ ਹੈਗਾ, ਰਿਪੋਰਟ ਨੂੰ ਆਊਟ ਕਰਵਾਉਣ 'ਚ ਆਪਦਾ ਰੋਲ ਨਹੀਂ ਉਸ ਤਰ੍ਹਾਂ ਦੇ ਰਿਹਾ ਜਿਵੇਂ ਦੇਣਾ ਬਣਦਾ ਸੀ। ਨੈਸ਼ਨਲ ਕਮਿਸ਼ਨ ਨੇ ਹੁਣ 27 ਫਰਵਰੀ ਤੀਕ ਆ, ਉਹਦੇ ਤੱਕ ਵੀ ਅਸੀਂ ਵੱਲ ਜਿਹੜੀ ਲਗਾਤਾਰ ਅਪੀਲ ਕਰ ਰਹੇ ਹਾਂ। ਉਹ ਆਸ ਰੱਖਦੇ ਹਾਂ ਕਿ ਉਹ ਜ਼ਰੂਰ ਇਹ ਚੰਗਾ ਫੈਸਲਾ ਦੇਵੇ 27 ਫਰਵਰੀ ਨੂੰ, ਅਤੇ ਘੋਲ ਸਾਡਾ ਜਿਹੜਾ ਹੈਗਾ ਉਹ ਲਗਾਤਾਰ ਇਹ ਜਾਰੀ ਰਹੂਗਾ। ਸੋ ਇਹ ਗੱਲ ਨੇ ਸਾਬਤ ਕਰਤਾ ਵੀ ਕਾਨੂੰਨ ਇੱਥੇ ਬਕਾਇਦਾ 2 ਤਰ੍ਹਾਂ ਦਾ ਚੱਲਦਾ। ਜ਼ਾਲਮ ਪੁਲਿਸ ਅਧਿਕਾਰੀਆਂ ਲਈ ਹੋਰ ਕਾਨੂੰਨ ਆ, ਆਮ ਬੰਦੇ ਲਈ ਹੋਰ ਕਾਨੂੰਨ ਆ। ਬੰਦੇ ਇਹ ਸਾਬਤ ਕਰਤਾ। ਭਗਵੰਤ ਮਾਨ ਸਰਕਾਰ 'ਚ ਵੀ ਇਹ ਗੱਲ ਸਾਬਤ ਹੋ ਗਈ ਆ। ਉਹ ਗੱਲ ਇਹ ਸੁਣਨ ਨੂੰ ਤਿਆਰ ਨਹੀਂ, ਆਵਾਜ਼ ਨੂੰ ਅੱਗੇ ਇਹ 'ਤੇ ਕੋਈ ਅਮਲਦਾਰੀ ਕਰਨ ਨੂੰ ਤਿਆਰ ਨਹੀਂ। ਸੋ ਜਗਰਾਓਂ ਹਲਕੇ ਦੇ ਵਿੱਚ ਜਿਹੜੀ ਹੈਗੀ ਆ, ਨਾ ਇਕੱਲੀ MLA ਨੂੰ, ਆਉਣ ਵਾਲੇ ਸਮੇਂ 'ਚ ਹੋਰ ਮੰਤਰੀਆਂ ਨੂੰ, ਭਗਵੰਤ ਮਾਨ ਨੂੰ ਵੀ ਜਿਹੜਾ ਇਕੱਲੇ ਪਿੰਡ 'ਚ ਇਹ ਜਵਾਬ ਦੇਣਾ ਪਊਗਾ। ਔਰ ਅਸੀਂ ਨਾ ਤੋਰਾ ਫੇਰਾ ਜਿਹੜਾ ਹੈਗਾ ਉਹ ਦੇਖਾਂਗੇ, ਉਹਨੂੰ ਅਸੀਂ ਕਿਵੇਂ ਘੋਲਦੇ, ਉਹਨਾਂ ਨੂੰ ਟੱਕਰਨਾ ਹੈਗਾ ਕਿਸ ਤਰੀਕੇ ਨਾਲ। ਹਰ ਹਾਲਤ ਇਹ ਨਿਆਂ ਜਿਹੜਾ ਹੈਗਾ ਅਸੀਂ ਲਵਾਂਗੇ, ਲੜਾਈ ਨੂੰ ਜਾਰੀ ਰੱਖਾਂਗੇ, ਧਰਨਾ ਜਾਰੀ ਰਹੂਗਾ। ਸੋ ਹੁਣ ਵੀ ਅਸੀਂ ਤੁਹਾਡੇ ਚੈਨਲ ਰਾਹੀਂ ਇਹੀ ਬੇਨਤੀ ਕਰਦੇ ਹਾਂ ਨਿਮਰਤਾ ਸਹਿਤ ਕਿ ਜਲਦੀ ਤੋਂ ਜਲਦੀ ਉਹ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਆ, ਗੁਰਿੰਦਰ ਬੱਲ ਆ, ਰਾਜਵੀਰ ASI ਆ, ਕੋਠੇ ਸ਼ੇਰ ਜੰਗ ਸਰਪੰਚ ਆ ਜਿਹੜਾ ਬਾਹਰ ਭੱਜਿਆ ਹੋਇਆ ਬਾਹਰਲੇ ਮੁਲਕ 'ਚ, ਉਹ ਸਾਰੇ ਦੋਸ਼ੀਆਂ ਨੂੰ ਫੜਿਆ ਜਾਵੇ ਔਰ ਬਕਾਇਦਾ ਜਲਦੀ ਤੋਂ ਜਲਦੀ ਜਿਹੜਾ ਹੈਗਾ ਚਲਾਨ ਪੇਸ਼ ਕੀਤਾ ਜਾਵੇ, ਤਾਂ ਜੋ ਪਤਾ ਲੱਗੇ ਕੋਈ ਜਮਹੂਰੀਅਤ ਨਾਂ ਦੀ ਇੱਥੇ ਚੀਜ਼ ਹੈ। ਨਹੀਂ ਤਾਂ ਸਾਫ਼ ਹੈ ਵੀ ਜਮਹੂਰੀ ਹੱਕਾਂ ਨੂੰ ਕੁਚਲਿਆ ਜਾ ਰਿਹਾ, ਦੱਬੇ ਕੁਚਲੇ ਲੋਕਾਂ ਦੇ, ਦਲਿਤਾਂ ਦੇ ਹੱਕ ਜਿਹੜੇ ਹੈਗੇ ਉਹਨਾਂ ਨੂੰ ਅੱਜ ਵੀ ਦਬਾਇਆ ਜਾ ਰਿਹਾ। ਸੋ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ।